डॉक्टर साहब वेलकम करने अपने प्रोग्राम ਦੇ ਵਿੱਚ ਔਰ ਜਿਹੜਾ ਇੰਟਰੋ ਹੈਗਾ ਸੀ ਬ੍ਰੇਕ ਤੋਂ ਪਹਿਲੇ ਤੁਸੀਂ ਸੁਣਿਆ ਹੀ ਹੈ। ਆਲਮੀ ਮੰਡੀ ਦੇ ਵਿੱਚ ਖਾਮ ਤੇਲ ਦੀ ਜਿਹੜੀ ਕੀਮਤ ਹੈ ਉਹ $114 ਤੱਕ ਪਹੁੰਚ ਗਈ ਹੈ। ਕੀ ਤੁਹਾਨੂੰ ਇਹ ਖਦਸ਼ਾ ਹੈਗਾ ਕਿ ਇਹ ਕੀਮਤ 120 ਜਾਂ $130 ਤੱਕ ਵੀ ਜਾ ਸਕਦੀ ਹੈ ਔਰ ਇਸ ਸੂਰਤ ਦੇ ਵਿੱਚ ਆਲਮੀ ਜਿਹੜੀ ਮਈਸ਼ਤ ਹੈਗੀ ਹੈ ਉਹਦੇ ਉੱਤੇ ਕਿਸ ਤਰ੍ਹਾਂ ਦੇ ਜਿਹੜੇ ਅਸਰਾਤ ਨੇ ਉਹ ਮੁਰਤਬ ਹੋ ਸਕਦੇ ਆ? जी जरा बहुत शुक्रिया। मेरा ख्याल है कि प्राइस से अगर जंग इस तरह जारी रही और अमरीका और इसराइल अपनी जड़ी तो बाज नहीं आए अपनी ज्यादतियां तो फिर वो तो बहुत ही दुनिया की मैशत में तबाह भी करेंगे। इसका नुकसान दोनों पासे होना है। जो होर कीमत उत्ते गई जो मुल्क बेचना चाहते हैं वो हम इस कीमत वेच नहीं पाएंगे, खास तौर पर ਜਿਹੜੇ ਗਲਫ ਸਟੇਟ ਵਾਲੇ ਨੇ, ਕਿਉਂਕਿ ਉਹਨਾਂ ਦੇ ਇਰਦ ਗਿਰਦ ਤੇ ਇਸ ਵੇਲੇ ਜੰਗ ਜਾਰੀ ਹੈ ਤੇ ਉਹ ਆਪਣੀਆਂ ਰਿਫਾਈਨਰੀਆਂ ਵੀ ਬੰਦ ਕਰਨ ਫਿਰ ਰਹੇ ਨੇ ਤੇ ਜਿਹੜੇ ਇੰਪੋਰਟ ਕਰਨ ਵਾਲੇ ਮੁਲਕ ਨੇ ਜ਼ਾਹਿਰ ਹੈ ਉਹਨਾਂ ਨੂੰ ਤੇ ਫਿਰ ਜ਼ਿਆਦਾ ਕੀਮਤ ਦੇਣੀ ਪਏਗੀ। ਜਦੋਂ ਉਹਨਾਂ ਨੂੰ ਜ਼ਿਆਦਾ ਕੀਮਤ ਦੇਣੀ ਪਏਗੀ ਤੇ ਜ਼ਾਹਿਰ ਜਿਹੜੀਆਂ ਚੀਜ਼ਾਂ ਤਿਆਰ ਕਰਦੇ ਨੇ ਉਹਦੇ ਤੇ ਵੀ ਫਰਕ ਪਏਗਾ ਤੇ ਸਾਰਾ ਆਲਮੀ ਜਿਹੜਾ ਨਿਜ਼ਾਮ ਹੈ ਤਿਜਾਰਤ ਦਾ ਉਹ ਬਰਬਾਦ ਹੋ ਜਾਏਗਾ। ਉਹਦੇ ਨਾਲ ਨਾਲ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਇੰਨੀ ਪਰਚੇਜ਼ਿੰਗ ਪਾਵਰ ਹੀ ਨਹੀਂ ਹੈਗੀ ਜਿਹਨੂੰ ਅਸੀਂ ਗਲੋਬਲ ਸਾਊਥ ਕਹਿੰਦੇ ਆ, ਯਾਨੀ ਕਿ ਜਿਹੜੀ ਪਹਿਲੇ ਤੀਸਰੀ ਦੁਨੀਆ ਹੁੰਦੀ ਸੀ ਉਹਦੇ ਜਿੰਨੇ ਮੁਲਕ ਨੇ ਉੱਥੇ ਜ਼ਿਆਦਾਤਰ ਵਿੱਚ ਤੇਲ ਨਹੀਂ ਨਿਕਲਦਾ। ਉਹਨਾਂ ਨੂੰ ਤੇ ਹੋਰ ਵੀ ਬੜਾ ਮਸਲਾ ਹੋਣਾ ਕਿਉਂਕਿ ਉੱਥੇ ਜ਼ਿਆਦਾ ਆਮਦਨੀ ਜਿਹੜੀ ਹੈ ਲੋਕਾਂ ਦੀ ਉਹਨਾਂ ਦੀ ਤੇ ਜਿਹੜੇ ਉਹਨਾਂ ਦੀ ਦੌਲਤ ਹੈ ਉਹਦੇ ਵਿੱਚ ਬਹੁਤ ਵੱਡਾ ਫਰਕ ਵੀ ਹੈ। ਯਾਨੀ ਉੱਥੇ ਤੁਸੀਂ ਦੇਖਦੇ ਬਹੁਤ ਤਬਕਾਤ ਵੀ ਨੇ, ਜਿਸ ਤਰ੍ਹਾਂ ਪਾਕਿਸਤਾਨ ਵਿੱਚ ਵੀ ਜਾਂ ਤੇ ਲੋਕ ਬਹੁਤ ਅਮੀਰ ਨੇ ਜਾਂ ਫਿਰ ਜ਼ਿਆਦਾਤਰ ਲੋਕ ਜਿਹੜੇ ਨੇ ਹੁਣ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਥੋੜੀ ਬਹੁਤ ਮਿਡਲ ਕਲਾਸ ਰਹਿ ਗਈ ਸੀ ਉਹਨੂੰ ਵੀ ਸਤਹ ਗੁਰਬਤ ਥੱਲੇ ਕਰ ਦਈਏ। ਇਹ ਸਾਡੀਆਂ ਪਾਲਿਸੀਆਂ ਜਾ ਰਹੀਆਂ IMF ਨਾਲ ਮਿਲ ਕੇ ਤੇ ਇਹਦਾ ਨੁਕਸਾਨ ਹੋਣਾ ਕਿ ਪੂਰੀ ਦੁਨੀਆ ਦੇ ਵਿੱਚ ਤੇਲ ਦੀ ਪ੍ਰਾਈਸ ਇੰਨਾ ਉੱਤੇ ਜਾਣ ਨਾਲ ਸਿਰਫ ਤੇਲ ਦਾ ਹੀ ਮਸਲਾ ਨਹੀਂ ਹੋਣਾ, ਹਰ ਚੀਜ਼ ਜ਼ਿੰਦਗੀ ਦੀ ਮਹਿੰਗੀ ਹੋ ਜਾਣੀ ਹੈ। ਕਿਉਂਕਿ ਜ਼ਾਹਿਰ ਹੈ ਕਿ ਜਦੋਂ ਉਹ ਟਰਾਂਸਪੋਰਟੇਸ਼ਨ 'ਚ ਵੀ ਇਸਤੇਮਾਲ ਹੁੰਦਾ ਹੈ, ਉਹ ਚੀਜ਼ਾਂ ਦੇ ਬਣਾਉਣ 'ਚ ਵੀ ਇਸਤੇਮਾਲ ਹੁੰਦਾ ਹੈ, ਚੀਜ਼ਾਂ ਨੂੰ ਫਿਰ ਪੋਰਟ ਤੱਕ ਲਿਜਾਣ 'ਚ ਵੀ ਇਸਤੇਮਾਲ ਹੁੰਦਾ। ਹਰ ਜਗ੍ਹਾ ਟਰਾਂਸਪੋਰਟੇਸ਼ਨ ਦੇ ਬਗੈਰ ਤੇ ਤੁਸੀਂ ਚੱਲ ਹੀ ਨਹੀਂ ਸਕਦੇ। ਔਰ ਟਰਾਂਸਪੋਰਟੇਸ਼ਨ ਜਿਹੜੀ ਹੈ ਉਹ ਅਸੀਂ ਪਬਲਿਕ ਟਰਾਂਸਪੋਰਟੇਸ਼ਨ ਚਲੋ ਕਹਿ ਸਕਦੇ ਹਾਂ ਯੂਰਪ ਵਗੈਰਾ ਜਿੱਥੇ ਇਲੈਕਟ੍ਰਿਕ ਤੇ ਚਲਾਉਂਦੇ ਨੇ ਔਰ ਰੀਨਿਊਏਬਲ ਤੇ ਚਲੇ ਗਏ ਨੇ, ਲੇਕਿਨ ਸਾਡੇ ਵਰਗੇ ਮੁਲਕ ਤੇ ਅਜੇ ਵੀ ਉਹ ਬੱਸਾਂ ਇਸਤੇਮਾਲ ਕਰ ਰਹੇ ਨੇ ਜਿਹਦੇ ਵਿੱਚ ਡੀਜ਼ਲ ਪੈਂਦਾ ਹੈ। ਸਾਡੀ ਟ੍ਰੇਨ ਤੁਸੀਂ ਦੇਖੋ ਅੱਜ ਤੱਕ ਅਸੀਂ ਕਹਿੰਦੇ ਨੇ ਬਿਜਲੀ ਬੜੀ ਸਾਡੇ ਕੋਲ ਜ਼ਿਆਦਾ ਹੋ ਗਈ ਹੈ। ਉਹ ਵੀ ਜ਼ਿਆਦਾ ਹੋ ਗਈ ਤਾਂ ਤੁਸੀਂ ਜਿਹੜੀ ਪਹਿਲੇ ਲਾਹੌਰ ਖਾਨੇਵਾਲ ਲਾਈਨ ਸੀ ਉਹਨੂੰ ਵੀ ਤੁਸੀਂ ਜਿਹੜਾ ਚਲਾ ਸਕਦੇ ਸੋ ਇਲੈਕਟ੍ਰਿਕ ਤੇ, ਲੇਕਿਨ ਪਤਾ ਚੱਲਿਆ ਉੱਥੇ ਤਾਰਾਂ ਹੀ ਵੇਚ ਕੇ ਖਾ ਗਏ ਨੇ। ਯਾਨੀ ਕਿ ਅਸੀਂ ਸਾਰੀ ਫਿਰ ਆਪਣੀ ਟ੍ਰੇਨਸ ਨੂੰ ਵਧਾ ਕੇ ਇਲੈਕਟ੍ਰੀਫਾਈ ਕਰ ਲੈਂਦੇ। ਨਹੀਂ ਇਕਰਾਮ ਸਾਹਿਬ ਕੀ ਤਾਰਾਂ ਹੀ ਵੇਚ ਕੇ ਖਾ ਗਏ? ਹਾਂ ਜੀ, ਜਿਹੜਾ ਪਹਿਲੇ ਲਾਹੌਰ ਖਾਨੇਵਾਲ ਤੱਕ ਤੁਹਾਨੂੰ ਪਤਾ ਇਲੈਕਟ੍ਰਿਕ ਟ੍ਰੇਨ ਚੱਲਦੀ ਸੀ। ਹਾਂ ਹੁਣ ਅਸੀਂ ਪਤਾ ਕੀਤਾ ਕਿ ਵੀ ਹੁਣ ਤਾਂ ਤੁਹਾਡੇ ਕੋਲ ਬਿਜਲੀ ਬਹੁਤ ਹੈ, ਤੁਸੀਂ ਹੁਣ ਦੁਬਾਰਾ ਚਲਾਓ, ਕਹਿੰਦੇ ਕਰਨ ਚਲਾਈਏ। ਉਹ ਤੇ ਸਾਰਾ ਸਿਸਟਮ ਹੀ ਜਦੋਂ ਨਹੀਂ ਚੱਲ ਰਿਹਾ ਸੀ, ਬਿਜਲੀ ਮਹਿੰਗੀ ਸੀ, ਉਹ ਤੇ ਤਾਰਾਂ ਹੀ ਵੇਚ ਕੇ ਖਾ ਗਏ ਨੇ ਰੇਲਵੇ ਵਾਲੇ। ਤੁਸੀਂ ਅੰਦਾਜ਼ਾ ਲਾ ਲਓ ਇਸ ਮੁਲਕ ਦੇ ਵਿੱਚ ਕੀ ਹਾਲਾਤ ਨੇ ਕਿ ਜਿਹੜੀਆਂ ਚੀਜ਼ਾਂ ਬਣਦੀਆਂ ਉਹ ਵੀ ਬਰਬਾਦ ਕਰ ਦਿੰਦੇ ਅਸੀਂ। ਅੱਛਾ, ਵੈਸੇ ਵੀ ਇਕਰਾਮ ਸਾਹਿਬ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਜੰਗ ਹੁੰਦੀ ਹੈ, ਕਿਤੇ ਵੀ ਕੋਈ ਵਾਕਿਆ ਹੁੰਦਾ ਹੈ ਤਾਂ ਪੈਟਰੋਲ ਜਿਹੜਾ ਨਾ ਆਟੋਮੈਟਿਕਲੀ ਮਹਿੰਗਾ ਕਰ ਦਿੰਦੇ ਆ। ਉਹਦਾ ਬੋਝ ਆਬਵੀਅਸਲੀ ਇੱਕ ਆਵਾਮ ਤੇ ਆਮ ਬੰਦੇ ਤੇ ਪੈਂਦਾ ਹੈ। ਠੀਕ ਹੈ, ਇਹ ਤੁਹਾਡੇ ਨਜ਼ਦੀਕ ਜਿਹੜੀ ਪੈਟਰੋਲੀਅਮ ਮਸਨੂਆਤ ਨੇ ਇਹਨਾਂ ਵਿੱਚ ਇਜ਼ਾਫਾ ਇਹ ਕਿੰਨਾ ਕੁ ਜਿਹੜਾ ਹੈ ਜਾਇਜ਼ ਹੁੰਦਾ? ਦੇਖੋ ਜੀ, ਗੱਲ ਇਹ ਵੇ ਕਿ ਕਈ ਮੁਲਕਾਂ ਦੇ ਵਿੱਚ ਤੇ ਜਿੱਥੇ ਟੈਕਸਿਸ ਜਿਹੜੇ ਨੇ ਇੰਨੇ ਜ਼ਿਆਦਾ ਨਹੀਂ ਹੈਗੇ ਉੱਥੇ ਤੇ ਇੰਨਾ ਫਰਕ ਨਹੀਂ ਪੈਂਦਾ। ਉਹ ਜਿਹੜੇ ਨੇ ਫਿਰ ਰਿਆਸਤਾਂ ਨੇ ਇਹਨਾਂ ਜਿਹੜੀ ਤੰਗੀਆਂ ਨੂੰ ਸਾਹਮਣੇ ਰੱਖਦੇ ਹੋਏ ਬੜੇ ਰਿਜ਼ਰਵ ਫੰਡ ਵੀ ਬਣਾਏ ਹੁੰਦੇ ਨੇ ਤਾਂ ਕਿ ਅਗਰ ਆਵਾਮ ਤੱਕ ਮਸਲਾ ਆਏ ਤੇ ਉਹ ਅਬਜ਼ੌਰਬ ਵੀ ਕਰ ਲੈਣ। ਅਸੀਂ ਪਿਛਲੇ ਪ੍ਰੋਗਰਾਮ ਵਿੱਚ ਵੀ ਗੱਲ ਕੀਤੀ ਸੀ ਕਿ ਪਾਕਿਸਤਾਨ ਦਾ ਤੇ ਬਿਲਕੁਲ ਹੀ ਬਾਬਾ ਆਦਮ ਹੀ ਨਿਰਾਲਾ ਹੈ ਜੀ। ਅਸੀਂ 5 ਟ੍ਰਿਲੀਅਨ ਦੀਆਂ ਐਗਜ਼ੈਂਪਸ਼ਨਸ ਦਿੱਤੀਆਂ ਹੋਈਆਂ। ਪਹਿਲੇ ਤੁਸੀਂ ਦੇਖੋ ਕਿ ਮਰਾਦ ਯਾਫਤਾ ਤਬਕੇ ਕੋਲ ਅਸੀਂ ਟੈਕਸ ਹੀ ਨਹੀਂ ਲੈ ਰਹੇ ਤੇ 5 ਟ੍ਰਿਲੀਅਨ ਕੋਈ ਛੋਟੀ ਰਕਮ ਹੁੰਦੀ ਹੈ ਉਹ ਅਸੀਂ ਤੇ ਮਾਸ਼ਾਅੱਲਾ ਉਹਨਾਂ ਨੂੰ ਜਿਹੜੀਆਂ ਨੇ ਐਗਜ਼ੈਂਪਸ਼ਨ ਦੇ ਕੇ ਬੈਠੇ ਹੋਏ। ਉੱਤੋਂ ਅਸੀਂ ਇਹਦੇ ਵਿੱਚ ਟੈਕਸ ਲਾ ਰਹੇ ਹਾਂ 105 ਰੁਪਏ, ਯਾਨੀ ਕਿ ਇਹਨੂੰ ਤੁਸੀਂ ਲੈਵੀ ਨੂੰ ਵੀ ਟੈਕਸ ਹੀ ਸਮਝੋ ਨਾ, ਤੇ ਨਾਲ ਹੀ ਅਸੀਂ ਉੱਤੇ 2.5 ਰੁਪਏ ਲਾ ਰਹੇ ਹਾਂ। ਅਸੀਂ এনवायरमेंट ਕਿਹੜਾ ਤੁਸੀਂ এনवायरमेंट ਦੇ ਕੀ ਖਿਦਮਤ ਫਰਮਾ ਰਹੇ ਤੇ ਜਿਹੜਾ ਇਹ ਸਾਡਾ ਲੈਵੀ ਹੈ ਇਹ ਵੀ ਸਾਰੇ ਦਾ ਸਾਰਾ ਇਹਨਾਂ ਨੇ ਆਪਣੀ ਯਾਸ਼ੀਆਂ 'ਚ ਖਤਮ ਕਰ ਦੇਣਾ ਤੇ ਫਿਰ ਕਰਜ਼ੇ ਲੈਣੇ ਨੇ ਬੈਂਕਾਂ ਕੋਲੋਂ। ਇਹ ਉਹਨਾਂ ਮੁਲਕਾਂ 'ਚ ਲੈਵੀ ਲਾਈ ਜਾਂਦੀ ਹੈ ਜਿੱਥੇ ਉਹ ਸਮਝਦੇ ਨੇ ਕਿ ਇੱਥੋਂ ਅਸੀਂ ਪੈਸਾ ਕੱਢ ਕੇ ਫਿਰ ਅਸੀਂ ਪਬਲਿਕ ਟਰਾਂਸਪੋਰਟ ਅੱਛੀ ਬਣਾਵਾਂਗੇ। ਔਰ ਉਹਦਾ ਜਿਹੜਾ ਪੈਟਰੋਲ ਦੇ ਉੱਤੇ ਲੈਵੀ ਲਾਉਣ ਦਾ, ਭਾਵੇਂ ਕਾਰਬਨ ਟੈਕਸ ਲਾਓ, ਭਾਵੇਂ ਤੁਸੀਂ ਪੈਟਰੋਲੀਅਮ ਲੈਵੀ ਲਾਓ ਜਾਂ ਕੋਈ ਹੋਰ ਵੀ ਨਾ ਉਹਨੂੰ, ਤੇ ਉਹਦਾ ਇੱਕੋ ਮਕਸਦ ਹੁੰਦਾ ਹੈ ਕਿ ਲੋਕ ਅਗਰ ਗੱਡੀਆਂ ਇਸਤੇਮਾਲ ਕਰਨ ਤੋਂ ਬਾਜ਼ ਨਹੀਂ ਆਉਂਦੇ ਔਰ ਪੋਲੂਸ਼ਨ ਫੈਲਾਉਣ ਤੋਂ ਬਾਜ਼ ਨਹੀਂ ਆਉਂਦੇ ਤੇ ਅਸੀਂ ਉਹਨਾਂ ਨੂੰ ਅੱਛੀ ਪਬਲਿਕ ਟਰਾਂਸਪੋਰਟ ਦਈਏ ਤਾਂ ਕਿ ਡੀ ਇਨਸੈਂਟੀਵਾਈਜ਼ ਹੋ ਜਾਏ। ਅਸੀਂ ਕਹਿੰਦੇ ਨਹੀਂ, ਅਸੀਂ ਤੇ ਇਹੋ ਜਿਹੀਆਂ ਸੜਕਾਂ ਬਣਾਵਾਂਗੇ
ਜਿੱਥੇ ਗੱਡੀਆਂ ਜਿਹੜੀਆਂ ਨੇ ਉੱਡਦੀਆਂ ਹੋਈਆਂ ਜਾਣ, ਉੱਥੇ ਸਿਗਨਲ ਵੀ ਨਾ ਹੋਏ। ਇਹ ਕਿਹੜੀ ਸ਼ਰਾਫੀਆਂ ਦੀ ਇਹਨਾਂ ਦੇ ਜ਼ੇਨ ਦੇ ਵਿੱਚ ਕਿ ਦੁਨੀਆ ਜਹਾਨ ਦੇ ਵਿੱਚ ਜਿਹੜੇ ਸਵਿਟਜ਼ਰਲੈਂਡ ਤੋਂ ਚਲੋ ਕਿਧਰੇ ਜ਼ਿਆਦਾ ਯਾਸ਼ ਵੀ ਨਹੀਂ ਨਾ ਹੋਣਗੇ, ਉਹਨਾਂ ਕੋਲ ਬਹੁਤ ਪੈਸਾ ਹੈ ਉਸ ਰਿਆਸਤ ਕੋਲ, ਉਹ ਬਿਲਕੁਲ ਯਾਸ਼ੀ ਨਹੀਂ ਕਰਦੇ। ਉੱਥੇ ਪਬਲਿਕ ਟਰਾਂਸਪੋਰਟ ਤੇ ਸਾਰੇ ਲੋਕ ਸਫ਼ਰ ਕਰਦੇ ਨੇ, ਗੱਡੀ ਟਾਵਾ ਇਸਤੇਮਾਲ ਕਰਦੇ ਨੇ ਜਦੋਂ ਉਹਨਾਂ ਨੇ ਕਦੀ ਦੂਰ ਵੀਕਐਂਡ ਤੇ ਜਾਣਾ ਹੋ ਗਈ ਆ। ਇਹ ਤਾਂ ਕਿਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਸਤੇ ਇਹ ਆਪ ਤਾਂ ਜਾਂਦੇ ਹੀ ਜਾਂਦੇ ਆ, ਪਿੱਛੇ 150 200 ਗੱਡੀ ਹੋਰ ਵੀ ਲਾਈ ਹੁੰਦੀ ਹੈ। ਜੀ ਬਿਲਕੁਲ, ਇਹਨਾਂ ਦੀ ਜਿਹੜੇ ਤੁਸੀਂ ਵੀਆਈਪੀ ਕਲਚਰ ਵੇਖੋ, ਇਹਨਾਂ ਦੀ ਯਾਸ਼ੀਆਂ ਦੇਖੋ, ਜਿਹੜੇ ਸਰਕਾਰੀ ਅਫਸਰ ਨੇ ਉਹਨਾਂ ਜਿਹੜੀਆਂ ਗੱਡੀਆਂ ਮਿਲੀਆਂ ਹੋਈਆਂ, ਜਿਹੜੇ ਇਹਨਾਂ ਨੂੰ ਪੈਟਰੋਲ ਫ੍ਰੀ ਮਿਲੇ ਨੇ, ਉਹਦੇ ਉੱਤੇ ਫਿਰ ਉਹ ਅਲਾਉਂਸ ਵੀ ਲੈਂਦੇ ਨੇ। ਇਹਨਾਂ ਨੇ ਕੰਪਲਸਰੀ ਕਿਹਾ ਸੀ ਕਿ ਜੀ ਮੋਨੇਟਾਈਜ਼ ਅਲਾਉਂਸ ਹੋਏਗਾ। ਹੁਣ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਜ਼ਿਆਦਤੀ ਹੋ ਰਹੀ ਹੈ ਜਿਹਦਾ ਲੋਕਾਂ ਨੂੰ ਨਹੀਂ ਪਤਾ, ਉਹ ਹੈ ਵੇ ਕਿ ਇਹਨਾਂ ਨੇ ਕਿਹਾ ਸੀ ਗ੍ਰੇਡ 19 ਤੋਂ ਉੱਤੇ ਕੋਈ ਬੰਦਾ ਜਿਹੜਾ ਉਹ ਗੱਡੀ ਉਹਨੂੰ ਨਹੀਂ ਮਿਲੇਗੀ ਤੇ ਉਹਨੂੰ ਅਸੀਂ ਮੋਨੇਟਾਈਜ਼ ਅਲਾਉਂਸ ਦੇਵਾਂਗੇ। ਉਹ ਮੋਨੇਟਾਈਜ਼ ਅਲਾਉਂਸ ਜਿਹੜਾ ਉਹ ਵੀ ਲੈ ਰਹੇ ਨੇ, ਔਰ ਉਹਦੇ ਉੱਤੇ ਟੈਕਸ ਵੀ ਸਿਰਫ ਇਹਨਾਂ ਨੂੰ 5% ਹੈ, ਬਾਕੀ ਤੇ 35% ਦੇ ਦਿੰਦੇ ਨੇ ਜਾਂ 30% ਦੇ ਦਿੰਦੇ ਨੇ, ਜਾਂ ਪਤਾ ਨਹੀਂ 40-45 ਦਾ ਵੀ ਉੱਤੇ ਜਾ ਸਕਦਾ ਹੈ ਜੇ ਤੁਸੀਂ ਆਖਰੀ ਬ੍ਰੈਕਟ ਵਿੱਚੋਂ, ਯਾਨੀ ਸੈਲਰੀ ਦੇ ਉੱਤੇ ਵੀ 40% ਟੈਕਸ ਲੱਗ ਜਾਂਦਾ ਹੈ। ਤੇ ਇਹਨਾਂ ਨੂੰ ਉਹ 5% ਆਪਣਾ ਕਰਾ ਲਿਆ। ਹੁਣ ਇਹਨਾਂ ਦੇ ਤੁਸੀਂ ਪੇ ਸਲਿੱਪਾਂ ਦੇਖੋ, ਉਹਦੇ ਵਿੱਚ ਇਹ ਸਾਰੇ ਮੋਨੇਟਾਈਜ਼ ਅਲਾਉਂਸ ਵੀ ਲੈ ਰਹੇ ਨੇ, ਨਾਲ ਗੱਡੀਆਂ ਵੀ ਯੂਜ਼ ਕਰ ਰਹੇ ਨੇ। ਇਹ ਸਭ ਤੋਂ ਵੱਡਾ ਜ਼ੁਲਮ। ਅਸੀਂ ਟੈਕਸ ਦੇ ਕੇ ਪਰੇਸ਼ਾਨ ਹੋ ਗਏ ਹਾਂ, ਔਰ ਇਹ ਲੋਕ ਸਾਡੇ ਟੈਕਸਾਂ ਦੇ ਉੱਤੇ ਯਾਸ਼ੀ ਕਰਕੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ, ਔਰ ਫਿਰ ਜਿਸਲੇ ਵਧਾਉਣ ਦੀ ਵਾਰੀ ਆਉਂਦੀ ਹੈ ਤੇ ਉਹ ਟੈਕਸ ਉਹਦੇ ਵਿੱਚ ਤੁਸੀਂ 105 ਦੀ ਬਜਾਏ ਤੁਸੀਂ 5 ਰੁਪਏ ਟੈਕਸ ਕਰ ਦਿੰਦੇ ਨਾ ਆਪਣਾ, 100 ਰੁਪਏ ਟੈਕਸ ਨਾ ਸਾਡੇ ਕੋਲ ਲੈਂਦੇ ਤੇ ਪੈਟਰੋਲ ਜਿਹੜਾ ਉਹ ਆਪੇ ਸਸਤਾ ਹੋ ਜਾਂਦਾ। ਅੱਛਾ, ਵੈਸੇ ਪਾਕਿਸਤਾਨ ਦੇ ਵਿੱਚ ਪੈਟਰੋਲ ਦੀ ਕੀਮਤ ਪੜੋਸੀ ਮਮਾਲਿਕ ਯਾਨੀ ਭਾਰਤ, ਬੰਗਲਾਦੇਸ਼, ਸ਼੍ਰੀਲੰਕਾ ਤੋਂ ਜ਼ਿਆਦਾ ਕਿਉਂ ਹੁੰਦੀ ਹੈ, ਜਦਕਿ ਆਲਮੀ ਮੰਡੀ ਜਿਹੜੀ ਕੀਮਤ ਹੈ ਉਹ ਸਾਰਿਆਂ ਵਾਸਤੇ ਬਰਾਬਰ ਨਹੀਂ ਹੁੰਦੀ? ਵੈਸੇ ਉਹ ਠੀਕ ਹੈ, ਸਾਡਾ ਅਸਲੀ ਡਾਲਰ ਤੇ ਪੈਰਿਟੀ ਦਾ ਵੀ ਮਸਲਾ ਹੈ ਨਾ। ਤੁਸੀਂ ਜਿਹੜਾ ਮੁਲਕਾਂ ਦਾ ਮੁਆਜ਼ਨਾ ਕਰ ਰਹੇ ਹੋ, ਉੱਥੇ ਡਾਲਰ ਜਿਹੜਾ ਹੈ ਕਿਸੇ ਜਗ੍ਹਾ 74 ਦਾ, ਕਿਸੇ 84 ਦਾ ਹੈ। ਸਾਡਾ ਤੇ ਮਾਸ਼ਾਅੱਲਾ ਡਾਲਰ ਵੀ 280 ਦਾ ਹੈ ਨਾ। ਉਹ ਅੱਗੇ ਹੀ ਕਹਿੰਦੇ ਨੇ ਦੇਖੋ ਜੀ 280 ਦੇ ਡਾਲਰ ਦੀ ਅਸੀਂ ਤੁਹਾਨੂੰ ਮੰਗਵਾ ਕੇ ਫਿਰ ਵੀ 255 ਦਾ ਦੇ ਰਹੇ ਹਾਂ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਤੇ ਸਾਡੀ ਪਰ ਕੈਪੀਟਾ ਆਮਦਨੀ 'ਚ ਕਿੰਨਾ ਫਰਕ ਹੈ। ਜਦੋਂ ਤੁਸੀਂ ਇਹੋ ਜਿਹੇ ਮੁਆਜ਼ਨੇ ਕਰੋ ਤੇ ਫਿਰ ਐਸੇ ਗੱਲ ਦਾ ਵੀ ਖਿਆਲ ਰੱਖੋ ਕਿ ਜਿਨ੍ਹਾਂ ਮੁਲਕਾਂ ਦੇ ਨਾਲ ਅਸੀਂ ਮੁਆਜ਼ਨੇ ਕਰ ਰਹੇ ਹਾਂ ਉਹਨਾਂ ਤੇ ਸਾਡੀ ਜਿਹੜੀ ਪਰ ਕੈਪੀਟਾ ਆਮਦਨੀ ਕਿੰਨੀ ਹੈ। ਜ਼ਾਹਿਰ ਹੈ ਇਹ ਸਾਰੀ ਚੀਜ਼ ਤੇ ਪਰਚੇਜ਼ਿੰਗ ਪਾਵਰ ਤੇ ਵੀ ਜਾਂਦੀ ਹੈ ਨਾ। ਇੱਥੇ ਜਿਹੜਾ ਗਰੀਬ ਬੰਦੇ ਨੇ ਸਵੇਰੇ ਫੈਕਟਰੀ ਜਾਣਾ ਹੈ, ਉਹਨੇ ਵੀ ਪੈਟਰੋਲ ਭਰਵਾਉਣਾ ਹੈ, 1 ਲੀਟਰ ਉਹ ਵੀ ਉਹੀ ਦੇਗਾ 105 ਰੁਪਏ। ਤੇ ਜਿਹੜਾ ਐਸਯੂਵੀ 'ਚ ਜਾ ਰਿਹਾ ਹੈ ਜਿਹਦੀ ਬਹੁਤ ਲੰਬੀ ਚੌੜੀ ਦੌਲਤ ਹੈ ਔਰ ਇਨਕਮ ਹੈ, ਉਹ ਵੀ 105 ਹੀ ਦੇਗਾ। ਇਹ ਕਿਹੜਾ ਟੈਕਸ ਹੁੰਦਾ ਜਿਹਦੇ ਵਿੱਚ ਤੁਸੀਂ ਪ੍ਰੋਗਰੈਸਿਵ ਟੈਕਸ ਲਾਉਣ ਦੀ ਬਜਾਏ ਪ੍ਰੋਗਰੈਸਿਵ ਟੈਕਸ, ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਮੈਂ ਦੱਸ ਰਿਹਾ ਸਾਂ। ਜੇ ਤੁਸੀਂ ਯੂਰਪ ਔਰ ਦੂਸਰੇ ਮੁਲਕ ਟੈਕਸ ਲਗਾਉਂਦੇ ਵੀ ਨੇ ਤਾਂ ਉਹਨਾਂ ਦਾ ਮਕਸਦ ਇਹ ਹੁੰਦਾ ਹੈ ਕਿ ਡਿਸਇਨਸੈਂਟੀਵਾਈਜ਼ ਕੀਤਾ ਜਾਏ, ਔਰ ਚਲੋ ਲੋਕ ਇਸਤੇਮਾਲ ਵੀ ਕਰਦੇ ਨੇ ਤੇ ਫਿਰ ਉਹਦੇ ਨਾਲ ਪਬਲਿਕ ਟਰਾਂਸਪੋਰਟ ਨੂੰ ਬਿਹਤਰ ਤੋਂ ਬਿਹਤਰ ਕੀਤਾ ਜਾਏ ਤਾਂ ਕਿ ਜਿਹੜਾ ਆਮ ਬੰਦਾ ਹੈ ਉਹ ਬਜਾਏ ਸੜਕਾਂ ਦੇ ਉੱਤੇ ਕੰਜੈਸ਼ਨ ਕਰਨ ਦੇ ਹੋ ਜਾਏ। ਹੁਣ ਮੈਂ ਤੁਹਾਨੂੰ ਲੰਡਨ ਦੀ ਮਿਸਾਲ ਦੇ ਦਿੰਦਾ। ਲੰਡਨ ਦੇ ਵਿੱਚ ਜੇ ਤੁਸੀਂ ਸੈਂਟਰਲ ਲੰਡਨ 'ਚ ਗੱਡੀ ਲੈ ਕੇ ਜਾਓ ਤਾਂ ਤੁਹਾਨੂੰ ਕੰਜੈਸ਼ਨ ਟੈਕਸ ਪੈਂਦਾ ਹੈ। ਫਿਰ ਤੁਸੀਂ ਉੱਥੇ ਪਾਰਕਿੰਗ ਕਰੋ ਤਾਂ ਤੁਸੀਂ ਪਾਰਕਿੰਗ ਦੇ ਪੈਸੇ ਨਹੀਂ ਦੇ ਸਕਦੇ, ਇੰਨਾ ਮਹਿੰਗੀ 50 ਪਾਉਂਡ ਘੰਟੇ ਦੀ ਪਾਰਕਿੰਗ ਹੈ। ਲਿਹਾਜ਼ਾ ਉਹਦਾ ਦਾ ਪ੍ਰਾਈਮ ਮਿਨਿਸਟਰ ਹੋਵੇ ਜਾਂ ਮਿਨਿਸਟਰ ਹੋਣ ਸਾਰੇ ਟਿਊਬ ਤੇ ਜਾਂਦੇ ਨੇ। ਇੱਥੇ ਸਾਡੇ ਜਿਹੜੇ ਬਾਦਸ਼ਾਹ ਨੇ ਉਹ ਇਹ ਤੇ ਉਹਨਾਂ ਨੂੰ ਵੀ ਇਹ ਹੁਣ ਬਾਦਸ਼ਾਹ ਬਣੇ ਹੋਏ ਨੇ ਨਾ, ਇਹ ਕਹਿੰਦੇ ਨੇ ਜੀ ਸਾਨੂੰ ਤੇ ਬਿਹਤਰੀਨ 10-10 ਗੱਡੀਆਂ ਹੋਣ ਤੇ ਅਸੀਂ ਲੋਕਾਂ ਦਾ ਖੂਨ ਵੀ ਨਿਚੋੜੀਏ, ਉਹਨਾਂ ਕੋਲੋਂ ਇੰਨਾ ਵੱਡੇ ਟੈਕਸਿਸ ਵੀ ਲਈਏ, ਆਪਣਾ ਨੂੰ 5 ਟ੍ਰਿਲੀਅਨ ਦੀ ਟੈਕਸ ਐਗਜ਼ੈਂਪਸ਼ਨ ਵੀ ਦੇ ਦਈਏ ਜਿਹੜੇ ਤਾਕਤਵਰ ਤਬਕੇ ਨੇ, ਔਰ ਉਹਦੇ ਬਾਅਦ ਅਸੀਂ ਲੋਕਾਂ ਨੂੰ ਟੈਕਸ ਲਾ ਕੇ ਇਹ ਕਹੀਏ ਕਿ ਜੀ ਅਸੀਂ ਤੁਹਾਡਾ ਬੜੀ ਅਜੇ ਰਿਆਇਤ ਕੀਤੀ ਹੈ, ਅਸੀਂ ਤੁਹਾਡੇ 100 ਵਧਾਣਾ ਸੀ, ਵੈਸੇ ਤਾਂ 120 ਵੀ 25 ਵੀ ਵਧਣਾ ਚਾਹੀਦਾ ਸੀ। ਇਹ ਗੱਲਾਂ ਵੀ ਹੁੰਦੀਆਂ ਪਈਆਂ, ਕਹਿੰਦੇ ਅਜੇ ਅਸੀਂ ਆਸਾਨ ਕੀਤਾ ਤੁਹਾਡੇ ਤੇ, ਅੱਜ ਤਾਂ ਬਥੇਰਾ ਵਧਾ ਦੇਣਾ ਸੀ। ਅੱਛਾ, ਮੈਂ ਇੱਕ ਚੀਜ਼ ਪੁੱਛਣੀ ਚਾਹਨੀ ਹੈ ਵੈਸੇ ਉਹਦਾ ਹੱਲ ਮੈਂ ਦੱਸ ਰਿਹਾ ਨਾ ਕਿ ਅਗਰ ਤੁਸੀਂ ਜਿਹੜੀਆਂ 5 ਟ੍ਰਿਲੀਅਨ ਦੀ ਐਗਜ਼ੈਂਪਸ਼ਨ ਦਿੱਤੀਆਂ ਹੋਈਆਂ ਉਹ ਖਤਮ ਕਰੋ ਅੱਧੀਆਂ ਉਹਦੇ ਚੋਂ, ਤੇ ਤੁਹਾਡਾ ਜਿਹੜਾ ਪੈਟਰੋਲੀਅਮ ਲੈਵੀ ਤੁਹਾਨੂੰ ਲਾਉਣ ਦੀ ਲੋੜ ਹੀ ਨਹੀਂ ਪਏਗੀ, ਤੁਸੀਂ ਪੈਟਰੋਲੀਅਮ ਲੈਵੀ ਜ਼ੀਰੋ ਕਰ ਦਿਓ ਫਿਰ। ਅੱਛਾ, ਵੈਸੇ ਦੇਖੋ ਨਾ ਉਹਦਾ ਹੱਲ ਤੇ ਮੌਜੂਦ ਹੈ ਨਾ। ਉਹ ਪੁੱਛਣਗੇ ਕਿ ਚਲੋ ਜੀ ਅਗਰ ਅਸੀਂ ਘੱਟ ਕਰੀਏ ਤੇ ਅਸੀਂ ਫਿਰ ਪੂਰਾ ਕਿੱਥੋਂ ਕਰਾਂਗੇ, ਪੂਰਾ ਕਰਨ ਦਾ ਤਰੀਕਾ ਵੀ ਅਸੀਂ ਦੱਸ ਰਹੇ, ਮਗਰ ਉਹ ਉਹਨਾਂ ਨੇ ਕਰਨਾ ਨਹੀਂ ਨਾ। ਕਿਉਂਕਿ ਜੇ ਤੁਸੀਂ ਉਹਦੀ ਲਿਸਟ ਦੇਖੋਗੇ ਤੇ ਤਿੰਨਾਂ ਲੋਕਾਂ ਨੂੰ ਐਗਜ਼ੈਂਪਸ਼ਨਾਂ ਮਿਲੀਆਂ ਹੋਈਆਂ ਤੇ ਬੰਦਾ ਬੜਾ ਹੈਰਾਨ ਹੁੰਦਾ ਕਿ ਭਾਈ ਜਿਹੜੇ ਅੱਗੇ ਹੀ ਰਿਆਸਤ ਦੇ ਪੈਸਿਆਂ ਦੇ ਨਾਲ ਯਾਸ਼ੀਆਂ ਕਰ ਰਹੇ ਨੇ, ਫਿਰ ਉਹ ਜਿੱਥੇ ਰਹਿ ਰਹੇ ਨੇ ਉਹ ਜਿਹੜੀਆਂ ਯਾਸ਼ੀਆਂ ਕਰ ਰਹੇ ਨੇ ਉਹ ਵੀ ਟੈਕਸ ਫ੍ਰੀ ਨੇ, ਔਰ ਉਹ ਖਤਮ ਇਸ ਲਈ ਨਹੀਂ ਹੋ ਸਕਦੀਆਂ ਕਿ ਉਹਨਾਂ ਵੱਲ ਇਹ ਦੇਖਣਾ ਜਿਹੜਾ ਉਹ ਡਰਦੇ ਨੇ ਕਿ ਭਾਈ ਇਹਨਾਂ ਵੱਲ ਤੇ, ਔਰ ਆਪਣੀਆਂ ਵੀ ਤਨਖਾਹਾਂ ਪਹਿਲੇ 400-600 ਗੁਣਾ ਕਰ ਲੈਂਦੇ ਨੇ, ਔਰ ਫਿਰ ਆਪਣੀ ਮਰਾਦ ਦੇ ਉੱਤੇ ਵੀ ਟੈਕਸ ਨਹੀਂ ਦਿੰਦੇ। ਇਹਨਾਂ ਨੂੰ ਘਰ ਫ੍ਰੀ ਨੇ, ਗੱਡੀਆਂ ਫ੍ਰੀ ਨੇ, ਪੂਰੀ ਇਹਨਾਂ ਨੇ ਆਪਣੀ ਜਿਹੜੀ ਇਲੈਕਟ੍ਰਿਸਿਟੀ ਉੱਤੇ ਵੀ ਜਗ੍ਹਾ ਨਹੀਂ ਦੇਣਾ। ਉਹ 11 ਅਰਬ ਰੁਪਏ ਦਾ ਕਿੰਨੇ ਨੇ ਜਹਾਜ਼ ਖਰੀਦ ਲੈਂਦੇ ਨੇ, 11 ਅਰਬ ਡਾਲਰ ਦਾ। ਜੀ ਬਿਲਕੁਲ, ਉਹ ਵੀ ਤਾਂ ਜਿਹੜਾ ਜਾਰੀ ਅਖਰਾਜਾਤ ਨੇ ਉਹਦੇ ਤੇ ਵੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਨਾ ਕਿ ਜਿਹੜੇ ਇਹਨਾਂ ਦੇ ਜਾਰੀ ਅਖਰਾਜਾਤ ਨੇ ਉਹਦੇ ਵਿੱਚ ਇਹਨਾਂ ਦੀਆਂ ਘਰ ਦੇ ਜਿੰਨਾ ਖਰਚਾ ਤੁਸੀਂ ਮੈਂ ਪੇ ਕਰ ਰਹੇ ਆ,
ਇਹਨਾਂ ਦੀ ਇਲੈਕਟ੍ਰਿਸਿਟੀ ਅਸੀਂ ਫੰਡ ਕਰ ਰਹੇ ਹਾਂ, ਇਹਨਾਂ ਦੀ ਬਿਜਲੀ ਅਸੀਂ ਇਹਨਾਂ ਦੀ ਗੈਸ ਅਸੀਂ ਫੰਡ ਕਰ ਰਹੇ ਹਾਂ, ਡਰਾਈਵਰ ਅਸੀਂ ਫੰਡ ਕਰ ਰਹੇ ਹਾਂ, ਖਰਸਾਮਾ ਅਸੀਂ ਫੰਡ ਕਰ ਰਹੇ ਹਾਂ। ਤੇ ਜਿੰਨੇ ਵੀ ਹਰ ਚੀਜ਼ ਚੀਨੀ, ਪੱਤੀ, ਆਟਾ, ਘਿਓ ਉਹ ਵੀ ਸਾਡੀ ਜੇਬ ਤੋਂ ਜਾਂਦਾ ਪਿਆ ਜੀ। ਤੇ 300 ਹੈ ਤਾਂ ਹੁਣ ਬੜਾ ਜ਼ੁਲਮ ਹੈ ਨਾ ਕਿ ਤੁਸੀਂ ਇਹ ਵੀ ਫਿਰ ਟੈਕਸ ਦੇਣਾ ਆਪਣੀ ਇੰਨੀ ਵੱਡੀ ਦੌਲਤ ਤੇ, ਔਰ ਇਹਨੇ ਤੇ ਪੈਸੇ ਖਜ਼ਾਨਾ ਵੈਸੇ ਭਰ ਜਾਏਗਾ ਤੇ ਅਸੀਂ ਵੀ ਪੈਟਰੋਲ ਸਸਤਾ ਕਰ ਦੇਂਗੇ। ਅੱਛਾ, ਜੇ ਪੈਟਰੋਲ ਦੇ ਵਿੱਚੋਂ 105 ਰੁਪਏ ਦੀ ਅਸੀਂ ਲੈਵੀ ਕੱਢ ਦਈਏ ਤੇ ਫਿਰ ਤੇ ਪੈਟਰੋਲ ਦੀ ਕੀਮਤ ਐਨੀ ਨਹੀਂ ਰਹਿ ਜਾਂਦੀ ਨਾ। ਤੇ ਜਨਾਬ ਜਿਹੜਾ ਦੂਜੇ ਪਾਸੇ ਖੈਬਰ ਪਖਤੂਨਖਵਾ ਹੁਕੂਮਤ ਨੇ ਮੋਟਰਸਾਈਕਲ ਸਵਾਰਾਂ ਨੂੰ 2200 ਰੁਪਏ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਤੁਹਾਡੇ ਨਜ਼ਦੀਕ ਕੀ ਇਹ ਮਾਡਲ ਪਾਇਦਾਰ ਹੈ ਜਾਂ ਸਿਰਫ ਇੱਕ ਸਿਆਸੀ ਪੁਆਇੰਟ ਸਕੋਰਿੰਗ ਚੱਲਦੀ ਪਈ ਹੈ? ਨਹੀਂ, ਇਹ ਤਾਂ ਹੁਣ ਦੇਖੋ ਨਾ, ਪੁਆਇੰਟ ਸਕੋਰਿੰਗ ਸ਼ੁਰੂ ਕਰ ਦੇਣਗੇ। ਜਿਹੜਾ ਅਸਲ ਸਾਡਾ ਮਸਲਾ ਤੇ ਜਿਹੜਾ ਉਹ ਸਟਰਕਚਰਲ ਹੈ ਕਿ ਜਿਹੜਾ ਇਸ ਵੇਲੇ ਪਾਕਿਸਤਾਨ ਤੇ ਕਰਜ਼ਾ ਵੀ ਹੈ ਜਾਂ ਸਾਡੀ ਜਿਹੜੀ ਇਸ ਵੇਲੇ ਰੁਪਏ ਦੀ ਬੇਕਦਰੀ ਹੋਈ ਹੈ ਉਹ ਐਸੇ ਹੀ ਹੋਈ ਹੈ ਨਾ ਕਿ ਇਹ ਲੋਕ ਜਿਹੜੇ ਨੇ ਆਪਣੀਆਂ ਯਾਸ਼ਾਂ ਛੱਡਦੇ ਨਹੀਂ, ਫਿਸਕਲ ਡੈਫਿਸਿਟ ਸਾਨੂੰ ਬਾਹਰੋਂ ਲੋਨ ਲੈਣੇ ਪੈਂਦੇ ਨੇ ਔਰ ਸਾਡੀ ਐਕਸਪੋਰਟ ਵੱਧਦੀ ਨਹੀਂ ਔਰ ਅਸੀਂ ਇੰਪੋਰਟ ਕਰੀ ਜਾਂਦੇ ਹਾਂ ਬਿਹਤਰੀਨ ਮਹਿੰਗੀਆਂ ਗੱਡੀਆਂ ਵੀ ਮੰਗਵਾਉਂਦੇ ਹਾਂ ਅਸੀਂ ਸਾਰਾ ਕੁਝ। ਤੁਸੀਂ ਦੱਸੋ ਜਿਹੜਾ ਮੁਲਕ ਗੱਡੀ ਨਹੀਂ ਬਣਾਉਂਦਾ, ਹੁਣ ਜਿਹੜੇ ਮੁਲਕ ਸਾਡੇ ਬਹੁਤ ਬਾਅਦ ਦੇ ਵਿੱਚ ਉਹਨਾਂ ਨੇ ਰੇਸ ਸ਼ੁਰੂ ਕੀਤੀ ਹੈ। ਤੁਸੀਂ ਵੀਅਤਨਾਮ, ਕੋਰੀਆ ਵਗੈਰਾ ਦੇਖੋ ਇਹਦੇ ਕੀ ਹਾਲਾਤ ਹੋ ਗਏ ਸਨ, ਕਿੱਥੇ ਪਹੁੰਚ ਗਏ ਨੇ ਉਹ। ਤੇ ਉਹਨਾਂ ਨੇ ਉਹ ਤੇ ਗੱਡੀਆਂ ਬਣਾ ਕੇ ਦੁਨੀਆ ਨੂੰ ਐਕਸਪੋਰਟ ਕਰ ਰਹੇ ਨੇ ਤੇ ਅਸੀਂ ਨਾ ਗੱਡੀ ਬਣਾਣੀ ਹੈ ਨਾ ਅਸੀਂ ਐਕਸਪੋਰਟ ਕਰਨੀ ਹੈ ਤੇ ਅਸੀਂ ਬਸ ਕਰਜ਼ਿਆਂ ਤੇ ਗੁਜ਼ਾਰਾ ਕਰਨਾ ਹੈ। ਉਹ ਕਰਜ਼ ਦੀ ਮੈਂ ਪੀ ਕੇ ਬਸ ਸਮਝਦੇ ਨੇ ਕਿ ਫਾਕਾ ਮਸਤੀ ਸਾਡੀ ਵੀ ਜ਼ਰੂਰ ਰੰਗ ਲਿਆਏਗੀ, ਮਗਰ ਉਹ ਲਿਆਣ ਲੱਗੀ ਨਹੀਂ। ਉਹ ਮੁਲਕ ਨੂੰ ਵੀ ਡੁਬੋਏਗੀ ਤੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵੀ ਇਜ਼ਾਫਾ ਕਰੇਗੀ। ਅੱਛਾ, ਬਸ ਇਕਰਾਮ ਸਾਹਿਬ ਇੱਕ ਚੀਜ਼ ਹੋਰ ਜਿਹੜੀ ਇੰਪੋਰਟੈਂਟ ਹੈ ਕਿ ਮਸ਼ਰਕ ਵਸਤਾ ਦੀ ਜਿਹੜੀ ਇਹ ਜੰਗ ਹੈ ਇਹ ਨਜ਼ਰ ਤਾਂ ਆਉਂਦਾ ਪਿਆ ਕਿ ਥੋੜੀ ਲੰਮੀ ਜਾ ਸਕਦੀ ਹੈ, ਕਿਉਂਕਿ ਈਰਾਨ ਕਹਿੰਦਾ ਪਿਆ ਕਿ ਅਸੀਂ 6 ਮਹੀਨੇ ਤੱਕ ਭਾਵੇਂ ਜੰਗ ਲੜ ਲਈ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ। ਇਹਦੀ ਸੂਰਤ ਦੇ ਵਿੱਚ ਜਿਹੜਾ ਤਵਾਨਾਈ ਦਾ ਬੁਹਰਾਨ ਹੈ ਉਹ ਡੈਫੀਨੇਟਲੀ ਮਜ਼ੀਦ ਵਧੇਗਾ। ਪੈਟਰੋਲੀਅਮ ਮਸਨੂਆਤ ਮਜ਼ੀਦ ਕਿੰਨੀਆਂ ਮਹਿੰਗੀਆਂ ਹੋ ਸਕਦੀਆਂ, ਆਵਾਮ ਦੇ ਉੱਤੇ ਮਜ਼ੀਦ ਜਿਹੜਾ ਬੋਝ ਹੈਗਾ ਉਹਨੂੰ ਪਾਉਣ ਦੀ ਬਜਾਏ ਹੁਕੂਮਤ ਨੂੰ ਕਿਹੜੀਆਂ ਐਸੀ ਇਕਦਾਮਾਤ ਨੇ, ਐਮਰਜੈਂਸੀ ਇਕਦਾਮਾਤ ਜਿਹੜੇ ਨੇ ਉਹ ਕਰਨ ਦੀ ਜ਼ਰੂਰਤ ਹੈਗੀ ਹੈ ਤੁਹਾਡੇ ਨਜ਼ਦੀਕ? ਦੇਖੋ ਜੀ, ਸਭ ਤੋਂ ਪਹਿਲੇ ਗੱਲ ਤੇ ਹੈਗੀ ਹੈ ਕਿ ਉੱਥੇ ਜਿਹੜੀ ਜੰਗ ਹੈ ਉਹਦੇ ਵਿੱਚ ਈਰਾਨ ਨੂੰ ਨਾ ਜ਼ਿਆਦਤੀ ਤੇ ਉਹਨਾਂ ਨੇ ਬਹੁਤ ਕੀਤੀ ਹੈ, ਮਗਰ ਉਹ ਵੀ ਤਿਆਰੀ ਦੇ ਵਿੱਚ ਸਨ। ਉਹਨਾਂ ਨੇ ਹੁਣ ਇੰਨਾ ਆਪਣਾ ਸਿਸਟਮ ਡੀਸੈਂਟਰਲਾਈਜ਼ ਕਰ ਲਿਆ ਹੋਇਆ ਕਿ ਇਹਨਾਂ ਨੂੰ ਪਤਾ ਨਹੀਂ ਕਿ ਉਹ ਕਿੱਥੋਂ ਮਿਜ਼ਾਈਲ ਸੁੱਟਣਗੇ। ਅਜੇ ਤਾਂ ਉਹਨਾਂ ਨੇ ਫਤਿਹ 1 2 3 ਨਹੀਂ ਚਲਾਏ, ਅਜੇ ਸੁਪਰਸੋਨਿਕ ਤੇ ਉਹਨਾਂ ਨੇ ਹੱਥ ਨਹੀਂ ਲਾਇਆ ਕਿ ਉਹ ਆਪਣੇ ਸਸਤੇ ਇਕਰਾਮ ਸਾਹਿਬ ਉਹ ਕਹਿੰਦੇ ਪਿਆ ਕਿ ਸਾਡੇ ਕੋਲ ਜਿਹੜਾ ਪੁਰਾਣਾ ਕੋਟਾ ਪਿਆ ਹੋਇਆ ਸੀ ਨਾ ਅਜੇ ਤੱਕ ਉਹ ਛੱਡਿਆ ਹੈ। ਉਹ ਸਸਤੇ ਜਿਹੜੇ ਸਾਡੇ ਉਹਦੇ ਜਿਹੜੇ ਉਹਨਾਂ ਸਸਤੇ ਡਰੋਨ ਲਏ ਹੋਏ ਨੇ ਔਰ ਉਹ ਘੱਲ ਰਹੇ ਨੇ ਤੇ ਉਹ ਮਹਿੰਗੇ ਪੈਸੇ ਲਾ ਕੇ ਉਹਨਾਂ ਨੂੰ ਤਬਾਹ ਕਰ ਰਹੇ ਨੇ ਤੇ ਇਹ ਸਾਰੇ ਗਲਫ ਦੇ ਨਾਲ ਹੋ ਰਿਹਾ। ਤੇ ਅਗਰ ਗਲਫ ਦੀ ਸਪਲਾਈ ਲਾਈਨ ਟੁੱਟੀ ਤੇ ਫਿਰ ਤੇਲ ਕਿੱਥੋਂ ਮਿਲੇਗਾ? ਜ਼ਿਆਦਾ ਤੋਂ ਜ਼ਿਆਦਾ ਤੁਸੀਂ ਰੂਸ ਦੀ ਯਾਸ਼ੀ ਹੋਏਗੀ ਨਾ। ਇਸ ਜਿਹੜੀ ਕੀਮਤ ਵਧੀ ਹੈ ਇਹਦਾ ਸਹੀ ਬੈਨੀਫੀਸ਼ੀਅਰੀ ਤਾਂ ਰੂਸ ਹੋਏਗਾ, ਕਿਉਂਕਿ ਸਭ ਤੋਂ ਈਰਾਨ ਚੋਂ ਤਾਂ ਤੇਲ ਹੁਣ ਜਾ ਨਹੀਂ ਸਕਦਾ ਤੇ ਰੂਸ ਕੋ ਦੁਨੀਆ ਦਾ ਸਭ ਤੋਂ ਵੱਡਾ ਤੁਹਾਨੂੰ ਪਤਾ ਨਾ ਆਇਲ ਪ੍ਰੋਡਿਊਸਰ ਹੈ। ਤੁਸੀਂ ਨਾਲ ਹੀ ਦੇਖੋ ਕਿ ਇੰਡੀਆ ਨੇ ਰੂਸ ਨੂੰ ਕਿਹਾ ਕਿ ਜੀ ਮੈਨੂੰ ਸਭ ਤੋਂ ਜ਼ਿਆਦਾ ਤੇਲ ਤੂੰ ਦੇਣਾ ਹੈ, ਕਿਉਂਕਿ ਜ਼ਾਹਿਰ ਉਹਨਾਂ ਦੇ ਨਾਲ ਉਹਨਾਂ ਦੀ ਪੁਰਾਣੀ ਦੋਸਤੀ ਦੀ। ਅਸੀਂ ਰੂਸ ਕੋਲੋਂ ਤੇਲ ਕਿਉਂ ਨਹੀਂ ਲਿਆ? ਤੁਸੀਂ ਇਹਨਾਂ ਕੋਲ ਪੁੱਛਣਾ ਚਾਹੀਦਾ ਨਾ, ਜੋ ਰੂਸ ਸਾਨੂੰ ਤੇਲ ਦੇਣਾ ਚਾਹ ਰਿਹਾ ਸੀ। ਔਰ ਉਦੋਂ ਜਿਹੜੇ ਮਿਨਿਸਟਰ ਬਣੇ ਸਨ ਪੈਟਰੋਲੀਅਮ ਦੇ, ਮਾਸ਼ਾਅੱਲਾ ਉਹਨਾਂ ਨੇ ਕਿਹਾ ਸੀ ਬਸ ਜੀ ਅਗਲਾ ਜਹਾਜ਼ ਆਉਣ ਹੀ ਵਾਲਾ ਹੈ ਤੇ ਅਸੀਂ ਆਪਣੀ ਰਿਫਾਈਨਰੀਆਂ ਦਾ ਸਿਸਟਮ ਵੀ ਜਿਹੜਾ ਰੂਸੀ ਕਰੂਡ ਦੇ ਮੁਤਾਬਿਕ ਕਰ ਲਿਆ। ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਨਾ ਉਹ ਤੇਲ ਆਇਆ ਰੂਸ ਤੋਂ ਤੇ ਅਸੀਂ ਫਿਰ ਵੀ ਮਹਿੰਗਾ ਤੇਲ ਹੀ ਕਿਉਂ ਲੈਣ ਤੇ ਤੁਲੇ ਹੋਏ ਹਾਂ। ਹੁਣ ਅਮਰੀਕਾ ਤੋਂ ਤੇਲ ਇੱਥੇ ਪਹੁੰਚ ਨਹੀਂ ਸਕਦਾ, ਜ਼ਾਹਿਰ ਉਹਦੀ ਕੀਮਤ ਹੀ ਇੰਨੀ ਜ਼ਿਆਦਾ ਪੈ ਜਾਏਗੀ ਤੇ ਕਰੀਬੋਂ ਸਾਨੂੰ ਜਿਹੜਾ ਤੇਲ ਮਿਲ ਸਕਦਾ ਉਹ ਸਿਰਫ ਮਿਲ ਸਕਦਾ ਰੂਸ ਕੋਲੋਂ। ਹੁਣ ਇਹਨਾਂ ਨੂੰ ਚਾਹੀਦਾ ਫੌਰੀ ਰੂਸ ਨਾਲ ਗੱਲਬਾਤ ਸ਼ੁਰੂ ਕਰਨ ਤੇ ਉਹਦੇ ਨਾਲ ਅਗਲੇ 10 ਸਾਲ ਦਾ ਤੇਲ ਦੀ ਕੋਈ ਗੱਲਬਾਤ ਕਰਨ ਜੇ ਉਹਨਾਂ ਨੇ ਬਚਣਾ ਹੈ ਇਹਨਾਂ ਨੇ ਪਾਕਿਸਤਾਨ ਨੇ ਤੇ ਅੱਗੇ ਦੂਸਰਾ ਜਿਹੜਾ ਕਿ ਕੀਮਤ ਨੂੰ ਕਿਵੇਂ ਉਹ ਕੰਪਨਸੇਟ ਕਰਨ ਉਹਦਾ ਤਰੀਕਾ ਮੈਂ ਦੱਸਿਆ ਹੈ ਕਿ ਮੁਲਕ ਜਿਹੜਾ ਉਹ ਇਸ ਵੇਲੇ ਇਹਨਾਂ ਦੀਆਂ ਜਿਹੜੀਆਂ ਯਾਸ਼ੀਆਂ ਦੀ ਵਜ੍ਹਾ ਨਾਲ 5 ਟ੍ਰਿਲੀਅਨ ਦਾ ਟੈਕਸ ਜਿਹੜਾ ਉਹ ਐਗਜ਼ੈਂਪਸ਼ਨ ਅਸੀਂ ਦਿੱਤੀਆਂ ਹੋਈਆਂ ਉਹਨੂੰ ਖਤਮ ਕਰਨ। ਉਹਦੇ ਵਿੱਚ ਜਿਹੜੀਆਂ ਗਰੀਬ ਲੋਕਾਂ ਨੂੰ ਨੇ ਉਹ ਚਲੋ ਛੱਡ ਦੇ, ਅੱਧੀਆਂ ਵੀ ਖਤਮ ਕਰਨਗੇ ਤੇ ਇੰਨਾ ਸਾਨੂੰ ਤੇਲ ਦੀ ਕੀਮਤ ਵਿੱਚ ਟੈਕਸ ਜਿਹੜਾ ਹੈ ਉਹਨੂੰ ਅਸੀਂ ਬਹੁਤ ਥੱਲੇ ਲਿਆ ਸਕਦੇ ਹਾਂ। ਹੋਰ ਤਾਂ ਕੋਈ ਤਰੀਕਾ ਹੈ ਨਹੀਂ। ਜ਼ਾਹਿਰ ਹੈ ਜੇ ਤੁਸੀਂ 100 ਰੁਪਏ ਦਾ ਖਰੀਦੋਗੇ ਤੇ ਅੱਗੇ ਤੁਸੀਂ 100 ਰੁਪਏ ਦਾ ਹੀ ਵੇਚਣਾ ਜਾਂ 110 ਰੁਪਏ ਦਾ ਹੀ ਵੇਚਣਾ ਹੈ, ਉਹ ਜ਼ਾਹਿਰ ਹੈ ਕਿ ਉਹਨਾਂ 'ਚ ਜਿਹੜੀਆਂ ਵੈਸੇ ਨਾ ਇਕਰਾਮ ਸਾਹਿਬ ਵੈਸੇ ਆਵਾਮ ਦੀ ਵੀ ਜਿਹੜੀ ਹੈ ਨਾ ਉਹ ਦਾਦ ਦੇਣੀ ਪਏਗੀ। ਮੁਸ਼ਰਫ ਦੇ ਦੌਰ ਦੇ ਵਿੱਚ परवेज मुशर्रफ ने आख्या ਸੀ ਕਿ मैं आपदी उदों 50 रुपये लीटर पेट्रोल ਹੁੰਦਾ ਸੀ, ਉਹਨੇ ਆਪਦੀ ਆਵਾਮ ਦੇ ਵਿੱਚ ਆਖਿਆ ਸੀ ਕਿ ਮੈਂ ਅਗਰ 100 रुपये लीटर ਵੀ ਪੈਟਰੋਲ ਕਰਾਂਗਾ। ਅਗਰ ਤੁਸੀਂ ਇਹਦੀ ਸਖਤ ਦੀ ਗੱਲ ਕਰਦੇ ਨਾ ਵੀ ਕਿੰਨਾ ਕਹਿੰਦੇ ਇਹਦੀ ਕਿੰਨੀ ਕੁ ਬਰਦਾਸ਼ਤ ਹੈਗੀ ਹੈ ਤੇ ਉਹਨੇ ਗੱਲ ਕੀਤੀ ਸੀ, ਤੁਹਾਨੂੰ ਯਾਦ ਹੋਏਗਾ ਉਹਨੇ ਕਿਹਾ ਕਿ 100 रुपये लीटर ਵੀ ਕਰਾਂਗਾ ਤੇ ਇਹ ਬਰਦਾਸ਼ਤ ਕਰੇਗੀ। ਹੁਣ ਦੇਖੋ 326 रुपये ਹੋਇਆ ਪਿਆ ਤੇ ਅੱਗੇ ਇਮਕਾਨਾਤ ਇਹ ਵੀ ਜ਼ਾਹਰ ਕੀਤੇ ਜਾ ਰਹੇ ਨੇ ਕਿ ਪੈਟਰੋਲ 500 ਤੱਕ ਜਾਣਾ ਤੇ ਆਵਾਮ ਲੈਣਾ ਚ ਲਵਾ ਕੇ ਭਰੇਗੀ 500 रुपये।
ਜੀ ਬਿਲਕੁਲ ਜ਼ਾਹਿਰ ਹੈ, ਉਹ ਪੈਟਰੋਲ ਦੇ ਬਗੈਰ ਤੇ ਸਾਡਾ ਤਾਂ ਕੋਈ ਐਸਾ ਟਰਾਂਸਪੋਰਟ ਦਾ ਸਿਸਟਮ ਵੀ ਨਹੀਂ ਹੈਗਾ ਕਿ ਅਸੀਂ ਕਿਸੇ ਹੋਰ ਤਰੀਕੇ ਨਾਲ ਪਹੁੰਚ ਜਾਈਏ। ਤੇ ਅਸੀਂ ਤੇ ਇਹਨਾਂ ਪੈਟਰੋਲ ਦੀ ਜਿਹੜੀਆਂ ਗੱਡੀਆਂ ਦੇ ਜ਼ਰੀਏ ਕੋਈ ਨਾ ਭਾਵੇਂ ਆਪਣੀ ਹੋਵੇ ਜਾਂ ਕਿਤੇ ਨੂੰ ਅਸੀਂ ਹਾਇਰ ਕਰੀਏ, ਮੋਟਰਸਾਈਕਲਾਂ ਤੇ ਜਾਈਏ, ਜਾਂ ਤਾਂ ਫਿਰ ਸਾਰੀਆਂ ਚੀਜ਼ਾਂ ਬੰਦ ਕਰਕੇ ਸਾਈਕਲਾਂ ਤੇ ਦੁਬਾਰਾ ਸ਼ੁਰੂ ਕਰ ਦੇਣ ਕਿ ਜੀ ਤੁਸੀਂ ਉਹ ਲੋਕ ਪੈਦਲ ਚੱਲਣ, ਔਰ ਅਸੀਂ ਰਾਸ਼ਨ ਕਰ ਦਿੱਤਾ ਹੈ। ਜੇ ਸਪਲਾਈ ਬੰਦ ਹੋਈ ਤਾਂ ਫਿਰ ਰਾਸ਼ਨ ਤੇ ਕਰਨੀ ਪਏਗੀ ਨਾ, 4 ਦਿਨ ਆਫਿਸ ਕਰਨੇ ਪੈਣਗੇ। ਇੱਕ ਦਿਨ ਹੋਏਗਾ ਕਿ ਈਵਨ ਵਾਲੀਆਂ ਗੱਡੀਆਂ ਚੱਲਣ, ਇੱਕ ਦਿਨ ਜਿਹੜੀਆਂ ਉਹ ਦੂਸਰੀਆਂ ਗੱਡੀਆਂ ਚੱਲਣ, ਤੇ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਣਗੀਆਂ।